15 ਅਗਸਤ ਦਾ ਜਿਹੜਾ ਦਿਨ ਆ ਰਿਹਾ ਇਸ ਨੂੰ ਲੈ ਕੇ ਲੋਕ ਖੁਸ਼ੀਆਂ ਮਨਾ ਰਹੇ ਨੇ, ਆਜ਼ਾਦੀ ਦੇ ਦਿਨ ਮਨਾਏ ਜਾ ਰਹੇ ਨੇ। ਪਰ ਤੁਹਾਡੇ ਘਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਚਾਨਕ 4 ਗੱਡੀਆਂ ਲੈ ਕੇ ਛਾਪੇਮਾਰੀ ਮਾਰਨ ਦਾ ਜਿਹੜਾ ਕਾਰਨ ਕੀ ਬਣ ਗਿਆ? ਇਹਨਾਂ ਨੇ ਕੱਲ 7:05 ਤੇ ਸ਼ਾਮ ਨੂੰ ਤੇ 3 ਪੁਲਿਸ ਦੀਆਂ ਗੱਡੀਆਂ ਸੀਗੀਆਂ ਤੇ ਉਸ ਦੇ ਵਿੱਚੋਂ ਇੱਕ ਜਿਹੜੀ ਹੈਗੀ ਹੈ ਚੌਥੀ ਗੱਡੀ ਜਿਹੜੀ ਕਾਰ ਸੀਗੀ ਉਹ ਇਨੋਵਾ ਸੀਗੀ, ਪ੍ਰਾਈਵੇਟ ਕਾਰ ਸੀਗੀ। 15 ਪੁਲਿਸ ਵਾਲੇ ਲੈ ਕੇ 4 5 ਗੱਡੀਆਂ ਲੈ ਕੇ ਇਹ ਕਰਨ ਕੀ ਗਏ ਨੇ? ਇੱਕ ਪਾਸੇ ਦਾ ਸਾਡਾ ਦੇਸ਼ ਜਿਹੜਾ ਅਸੀਂ ਕਹਿ ਦਿੰਦੇ ਆ 15 ਅਗਸਤ ਨੂੰ ਆਜ਼ਾਦ ਹੋਇਆ ਸੀਗਾ, ਠੀਕ ਹੈ, ਤੇ ਇੱਕ ਪਾਸੇ ਅਸੀਂ ਆਜ਼ਾਦੀ ਮਨਾਉਣੀ ਹੈ, ਦੂਜੇ ਪਾਸੇ ਇਹ ਆਪਣੇ ਹੀ ਜਿਹੜੇ ਇੰਡੀਅਨ ਸਿਟੀਜ਼ਨਸ ਹੈ ਉਹਨਾਂ ਦੇ ਘਰਾਂ ਤੇ ਐਦਾਂ ਛਾਪੇਮਾਰੀ ਕਰ ਰਹੇ ਜਿਵੇਂ ਕੋਈ ਕਲਪ੍ਰਿਟਸ ਹੁੰਦੇ ਨੇ। ਜਾਂ ਆਉਣ ਤੋਂ ਪਹਿਲਾਂ ਇਹਨਾਂ ਦੇ ਕੋਲ ਆਲਰੇਡੀ ਡੀਐਸਪੀ ਬਲ ਸਾਹਿਬ ਆਏ ਨੇ ਜਿਹੜੇ ਮੋਹਾਲੀ 'ਚ ਤਾਇਨਾਤ ਨੇ, ਉਹਨਾਂ ਦੇ ਕੋਲ ਮੇਰਾ ਫੋਨ ਨੰਬਰ ਹੈਗਾ। ਆਉਣ ਤੋਂ ਪਹਿਲਾਂ ਜਾਂ ਸਵੇਰੇ ਮੈਨੂੰ ਫੋਨ ਕਰ ਦਿੰਦੇ ਕਿ ਹਰਦੀਪ ਸਿੰਘ ਤੁਹਾਡੇ ਨਾਲ ਮੀਟਿੰਗ ਕਰਨੀ ਹੈ, ਡੈਫੀਨੇਟਲੀ, ਬਲਕਿ ਆਂਦੇ ਘਰੇ ਆਰਾਮ ਨਾਲ ਚਾਹ ਪੀ ਕੇ ਜਾਂਦੇ। ਮਾਫੀਆ ਸਟਾਈਲ ਚੋਰਾ ਮੰਗਣ ਆਏ ਨੇ ਜਾਂ ਜਿਵੇਂ ਗੱਡੀਆਂ ਲੈ ਕੇ ਆਏ ਨੇ ਕਿ ਕੋਈ ਵੱਡਾ ਸੌਰਟ ਆਫ ਗੈਂਗ ਹੁੰਦਾ ਕਿ ਸ਼ਾਮ ਨੂੰ ਚੱਕ ਕੇ ਰਾਤੋਂ ਰਾਤ ਲੈ ਜਾਣਾ ਕਿਤੇ। ਰੇਡ ਕਰਨ ਦਾ ਉਹਨਾਂ ਨੇ ਕੋਈ ਰੀਜ਼ਨ ਨਹੀਂ ਦੱਸਿਆ, ਨਾ ਹੀ ਉਹਨਾਂ ਕੋਲ ਕੋਈ ਵਾਰੰਟ ਸੀਗੇ, ਨਾ ਹੀ ਉਹਨਾਂ ਨੇ ਕੋਈ ਮੈਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਕਿ ਅਸੀਂ ਤੁਹਾਡੇ ਘਰ ਆਉਣਾ ਹੈ। ਤੇ ਉਹ ਤਾਂ ਫਿਰ ਕਲੀਅਰ ਹੀ ਹੋ ਜਾਂਦਾ ਕਿ ਉਹ ਮੇਰੇ ਲਈ ਆਏ ਸੀ ਔਰ ਮੈਨੂੰ ਹੀ ਚੱਕਣ ਆਏ ਸੀਗੇ। ਹਰਦੀਪ ਸਿੰਘ, ਕੱਲ੍ਹ ਤੁਹਾਡੇ ਘਰ ਦੇ ਉੱਪਰ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਜਿਹੜੇ ਹੋਰ ਕੌਮੀ ਇਨਸਾਫ ਮੋਰਚੇ ਦੇ ਆਗੂ ਉਹਨਾਂ ਦੇ ਉੱਪਰ ਵੀ ਛਾਪੇਮਾਰੀ ਕੀਤੀ ਗਈ? ਮੇਰੇ ਉੱਤੇ ਹੀ ਕੀਤੀ ਹੈ, ਬਿਕੋਜ਼ ਰੀਜ਼ਨ ਬੀਇੰਗ ਇੱਕ ਤਾਂ ਮੈਂ ਮੋਹਾਲੀ ਤੋਂ ਹਾਂ, ਦੂਜਾ ਸ਼ਾਇਦ ਇਹ ਚਾਹੁੰਦੇ ਕਿ ਮੋਰਚੇ 'ਚ ਮੈਂ ਨਾ ਆਵਾਂ। ਜੇ ਹੁਣ ਆਉਣ 'ਚ ਵੀ ਇਹ ਪਾਬੰਦੀਆਂ ਲਾਣਗੇ ਤਾਂ ਮੈਂ ਤਾਂ ਇਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਠੋਸ ਰੀਜ਼ਨ ਦੱਸੋ ਕਿ ਜਾਂ ਤਾਂ ਕੋਈ ਗਲਤੀ ਹੋਈ ਕਿ ਅਸੀਂ ਉਸ ਚੀਜ਼ ਨੂੰ ਇੰਪਰੂਵ ਕਰੀਏ, ਜਿਹੜੀ ਕੀ ਪਤਾ ਸਾਨੂੰ ਹੀ ਨਾ ਪਤਾ ਹੋਏ ਕਿ ਅਸੀਂ ਕੋਈ ਅਣਜਾਣੇ 'ਚ ਕੋਈ ਗਲਤੀ ਕਰ ਰਹੇ ਹਾਂ ਜਿਹੜੀ ਇਹਨਾਂ ਨੂੰ ਉਹ ਚੀਜ਼ ਨਹੀਂ ਵਧੀਆ ਲੱਗ ਰਹੀ। ਅਦਰਵਾਈਜ਼ ਜੇ ਕੋਈ ਗਲਤੀ ਵੀ ਨਹੀਂ ਹੈਗੀ ਤੇ ਐਦਾਂ 15 ਜਣੇ ਲੈ ਕੇ ਆਣੇ ਔਰ 4 5 ਗੱਡੀਆਂ ਲੈ ਕੇ ਆਣੀ ਔਰ ਨਾਲ ਪ੍ਰਾਈਵੇਟ ਗੱਡੀ ਵੀ ਲੈ ਕੇ ਆਣੀ, ਵਾਟ ਡਜ਼ ਇਟ ਪ੍ਰੂਵ? ਇਟ ਮੀਨਸ ਕਿ ਤੁਸੀਂ ਉਹੀ ਰਾਤੋਂ ਰਾਤ ਚੱਕ ਕੇ ਕਿਸੇ ਹੋਰ ਸਟੇਟ 'ਚ ਪਹੁੰਚਾ ਦਿਓ ਜਾਂ ਕਿਸੇ ਹੋਰ ਥਾਣਿਆਂ 'ਚ ਪਹੁੰਚਾ ਦਿਓ ਤਾਂ ਕਿ ਹਰਦੀਪ ਸਿੰਘ ਦਾ ਪਤਾ ਹੀ ਨਾ ਲੱਗੇ। ਪੰਜਾਬ ਦੇ ਜਿੰਨੇ ਵੀ ਆਪਣੇ ਨੌਜਵਾਨ ਨੇ, ਪੰਜਾਬ ਦੇ ਜਿਹੜੇ ਆਪਣੇ ਸਿਰ ਕੱਢਵੇਂ ਨੌਜਵਾਨ ਨੇ, ਉਹਨਾਂ ਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ। ਅਸੀਂ ਪੰਜਾਬ ਦੇ, ਅਸੀਂ ਇੰਡੀਆ ਦੇ ਨਾਗਰਿਕ ਹਾਂ। ਪੰਜਾਬ ਦੇ ਮੁੰਡੇ ਬਹੁਤ ਇੰਟੈਲੀਜੈਂਟ ਨੇ ਔਰ ਉਹਨਾਂ ਨੂੰ ਪੰਜਾਬ ਸਾਂਭਣਾ ਆਉਂਦਾ ਹੈ, ਉਹਨਾਂ ਨੂੰ ਚੰਡੀਗੜ੍ਹ ਵੀ ਸਾਂਭਣਾ ਆਉਂਦਾ ਹੈ, ਬਟ ਗੱਲ ਇਹ ਹੈ ਕਿ ਤੁਸੀਂ ਇੱਕ ਵਾਰ ਗੱਲ ਤਾਂ ਕਰੋ। ਜੇ ਅਸੀਂ ਕੌਮੀ ਇਨਸਾਫ ਮੋਰਚੇ ਨੂੰ ਦੇਖੀਏ ਕਿ ਆਪਣਾ ਇਹਨਾਂ ਨੇ ਸੀਐਮ ਮਾਨ ਸਾਹਿਬ ਨੂੰ ਸੀਐਮ ਤਾਂ ਬਣਾਤਾ, ਬਟ ਸੀਐਮ ਮਾਨ ਸਾਹਿਬ ਨੇ ਇਹਨਾਂ ਨੂੰ ਉਦੋਂ ਜਦੋਂ ਵੋਟਾਂ ਚਾਹੀਦੀਆਂ ਸੀ ਉਦੋਂ ਅਡਾਪਟ ਕਰ ਲਿਆ ਤੇ ਜਦੋਂ ਵੋਟਾਂ ਮਿਲ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਸੌਰਟ ਆਫ ਰੋਡ ਤੇ ਅਨਾਥ ਕਰਕੇ ਛੱਡਤਾ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ 15 ਅਗਸਤ ਨੂੰ ਲੈ ਕੇ ਆਜ਼ਾਦੀ ਦਾ ਦਿਹਾੜਾ ਭਾਰਤ ਸਰਕਾਰ ਵੱਲੋਂ ਅਤੇ ਭਾਰਤ ਦੇ ਨਿਜ਼ਾਮ ਦੇ ਵੱਲੋਂ ਮਨਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਕਈ ਮਹੀਨਿਆਂ ਤੋਂ ਨਿਰੰਤਰ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਜਿਹੜਾ ਇਹ ਕਾਲਾ ਦਿਨ 15 ਦਿਵਸ ਨੂੰ ਮਨਾਇਆ ਜਾ ਰਿਹਾ ਹੈ। ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੇ ਵਿੱਚੋਂ ਖਾਸ ਕਰ ਨੌਜਵਾਨ ਭਾਈ ਹਰਦੀਪ ਸਿੰਘ ਨੇ ਮੋਹਾਲੀ ਤੋਂ ਸਾਡੇ ਨਾਲ, ਉਹਨਾਂ ਦੇ ਘਰ ਦੇ ਉੱਪਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਪੁਲਿਸ ਦੀ ਮਨਸ਼ਾ ਕੀ ਸੀ, ਕਿਉਂ ਛਾਪੇਮਾਰੀ ਕੀਤੀ ਜਾ ਰਹੀ ਹੈ, ਤਾਂ ਪੂਰੀ ਗੱਲਬਾਤ ਕਰਾਂਗੇ। ਭਾਈ ਹਰਦੀਪ ਸਿੰਘ ਸਾਡੇ ਨਾਲ ਨੇ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, 15 ਅਗਸਤ ਦਾ ਜਿਹੜਾ ਦਿਨ ਆ ਰਿਹਾ ਇਸ ਨੂੰ ਲੈ ਕੇ ਲੋਕ ਖੁਸ਼ੀਆਂ ਮਨਾ ਰਹੇ ਨੇ, ਆਜ਼ਾਦੀ ਦੇ ਦਿਨ ਮਨਾਏ ਜਾ ਰਹੇ ਨੇ, ਪਰ ਤੁਹਾਡੇ ਘਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਚਾਨਕ 4 ਗੱਡੀਆਂ ਲੈ ਕੇ ਛਾਪੇਮਾਰੀ ਮਾਰਨ ਦਾ ਜਿਹੜਾ ਕਾਰਨ ਕੀ ਬਣ ਗਿਆ? ਇਹ ਦੇਖੋ, ਇਹਨਾਂ ਨੇ ਕੱਲ 7:05 ਤੇ ਸ਼ਾਮ ਨੂੰ ਤੇ 3 ਪੁਲਿਸ ਦੀਆਂ ਗੱਡੀਆਂ ਸੀਗੀਆਂ ਤੇ ਉਸ ਦੇ ਵਿੱਚੋਂ ਇੱਕ ਜਿਹੜੀ ਹੈਗੀ ਹੈ ਚੌਥੀ ਗੱਡੀ ਜਿਹੜੀ ਕਾਰ ਸੀਗੀ ਉਹ ਇਨੋਵਾ ਸੀਗੀ, ਪ੍ਰਾਈਵੇਟ ਕਾਰ ਸੀਗੀ। ਉਹ ਤਾਂ ਚਲੋ ਸਮਹਾਉ ਲੱਕੀਲੀ ਘਰ ਦੇ ਬਾਹਰ ਕੈਮਰਾਜ਼ ਲੱਗੇ ਹੋਏ ਨੇ ਔਰ ਮੈਂ ਹਲੇ 5-10 ਮਿੰਟ ਪਹਿਲਾਂ ਹੀ ਘਰ ਤੋਂ ਬਾਹਰ ਗਿਆ ਸੀਗਾ ਆਪਣਾ, ਤਾਂ ਕਿ ਆਪਣਾ ਕੌਮੀ ਇਨਸਾਫ ਮੋਰਚੇ 'ਚ ਆ ਕੇ ਆਪਾਂ ਆਪਣਾ ਮੱਥਾ ਟੇਕ ਸਕੇ, ਆਪਣੀ ਸ਼ਮੂਲੀਅਤ ਕਰ ਸਕੀਏ। ਤੇ ਐਨੇ 'ਚ ਹੀ ਮੈਨੂੰ ਪਿੱਛੋਂ ਕਾਲ ਆ ਗਈ ਕਿ ਆਪਣਾ ਘਰੇ ਪੁਲਿਸ ਗਈ ਸੀ, ਵਾਈਫ ਆਲਰੇਡੀ ਬੇਟੇ ਨੂੰ ਲੈਣ ਗਏ ਹੋਏ ਸੀਗੇ ਟਿਊਸ਼ਨ ਤੋਂ, ਤੇ ਘਰੇ ਮਦਰ ਨੇ, ਉਹਨਾਂ ਨੂੰ ਡਿਮੈਂਸ਼ੀਆ ਹੈ ਔਰ ਪਲੱਸ ਮੇਡ ਰੱਖੇ ਹੋਏ ਨੇ, ਤਾਂ ਉਹੀ ਘਰੇ ਸੀਗੇ। ਉਹਨਾਂ ਨੇ ਫਿਰ ਖਿੜਕੀ 'ਚੋਂ ਦੱਸਿਆ ਕਿ ਅੰਦਰ ਤਾਂ ਕੋਈ ਵੀ ਨਹੀਂ ਹੈਗਾ, ਬਟ ਗੱਲ ਇਹ ਹੈ ਕਿ 15 ਪੁਲਿਸ ਵਾਲੇ ਲੈ ਕੇ 4 5 ਗੱਡੀਆਂ ਲੈ ਕੇ ਇਹ ਕਰਨ ਕੀ ਗਏ ਨੇ? ਇੱਕ ਪਾਸੇ ਦਾ ਸਾਡਾ ਦੇਸ਼ ਜਿਹੜਾ ਅਸੀਂ ਕਹਿ ਦਿੰਦੇ ਆ 15 ਅਗਸਤ ਨੂੰ ਆਜ਼ਾਦ ਹੋਇਆ ਸੀਗਾ, ਠੀਕ ਹੈ, ਤੇ ਇੱਕ ਪਾਸੇ ਅਸੀਂ ਆਜ਼ਾਦੀ ਮਨਾਉਣੀ ਹੈ, ਦੂਜੇ ਪਾਸੇ ਇਹ ਆਪਣੇ ਹੀ ਜਿਹੜੇ ਇੰਡੀਅਨ ਸਿਟੀਜ਼ਨਸ ਹੈ ਉਹਨਾਂ ਦੇ ਘਰਾਂ ਤੇ ਐਦਾਂ ਛਾਪੇਮਾਰੀ ਕਰ ਰਹੇ ਜਿਵੇਂ ਕੋਈ ਕਲਪ੍ਰਿਟਸ ਹੁੰਦੇ ਨੇ। ਤੇ ਕੋਈ ਸੌਰਟ ਆਫ ਇਹਨਾਂ ਦੇ ਕੋਲ ਪ੍ਰੂਫ ਹੋਵੇ ਕਿ ਜਾਂ ਹਰਦੀਪ ਸਿੰਘ ਨੇ ਕੁਝ ਗਲਤ ਕੀਤਾ ਹੈ, ਜਾਂ ਆਉਣ ਤੋਂ ਪਹਿਲਾਂ ਇਹਨਾਂ ਦੇ ਕੋਲ ਆਲਰੇਡੀ ਡੀਐਸਪੀ ਬਲ ਸਾਹਿਬ ਆਏ ਨੇ ਜਿਹੜੇ ਮੋਹਾਲੀ 'ਚ ਤਾਇਨਾਤ ਨੇ, ਉਹਨਾਂ ਦੇ ਕੋਲ ਮੇਰਾ ਫੋਨ ਨੰਬਰ ਹੈਗਾ।
ਆਉਣ ਤੋਂ ਪਹਿਲਾਂ ਜਾਂ ਸਵੇਰੇ ਮੈਨੂੰ ਫੋਨ ਕਰ ਦਿੰਦੇ ਕਿ ਹਰਦੀਪ ਸਿੰਘ ਤੁਹਾਡੇ ਨਾਲ ਮੀਟਿੰਗ ਕਰਨੀ ਹੈ, ਡੈਫੀਨੇਟਲੀ ਬਲਕਿ ਆਂਦੇ ਘਰੇ ਆਰਾਮ ਨਾਲ ਚਾਹ ਪੀ ਕੇ ਜਾਂਦੇ। ਜਿਵੇਂ ਐਦਾਂ ਮਾਫੀਆ ਸਟਾਈਲ ਚੋਰਾ ਮੰਗਣ ਆਏ ਨੇ ਜਾਂ ਜਿਵੇਂ ਗੱਡੀਆਂ ਲੈ ਕੇ ਆਏ ਨੇ ਕਿ ਕੋਈ ਵੱਡਾ ਸੌਰਟ ਆਫ ਗੈਂਗ ਹੁੰਦਾ ਕਿ ਸ਼ਾਮ ਨੂੰ ਚੱਕ ਕੇ ਰਾਤੋਂ ਰਾਤ ਲੈ ਜਾਣਾ ਕਿਤੇ ਹੋਰ, ਹੈ ਨਾ। ਤੇ ਇਹ ਚੀਜ਼ਾਂ ਦੇਖੋ ਨਹੀਂ ਚੱਲਣਗੀਆਂ। ਆਪਣਾ ਇੰਡੀਆ ਆਜ਼ਾਦ ਇੰਡੀਆ ਹੈ ਤੇ ਅਸੀਂ ਸਾਰੇ ਇੰਡੀਆ ਦੇ ਨਾਗਰਿਕ ਹੈ ਔਰ ਸਾਡੇ ਆਪਣੇ ਹੱਕ ਹੈ, ਹਕੂਕ ਹੈ, ਆਪਣੇ ਰਾਈਟਸ ਹੈ ਤੇ ਸਾਨੂੰ ਜੇ ਸੁਣਨ ਦਾ ਹੱਕ ਹੈ ਤਾਂ ਸਾਨੂੰ ਕਹਿਣ ਦਾ ਵੀ ਹੱਕ ਹੈ। ਔਰ ਪਰ ਇੱਕ ਮਰਿਆਦਾ, ਇੱਕ ਕਨਸਟੀਟਿਊਸ਼ਨ ਦੀ ਜਿਹੜੀ ਇੱਕ ਧਾਰਾ ਹੈ ਉਹਦੇ ਥੱਲੇ ਨਾਲ ਸੌਰਟ ਆਫ ਰਹਿ ਕੇ, ਰਾਈਟ। ਰੇਡ ਕਰਨ ਦਾ ਕੋਈ ਵੀ ਰੀਜ਼ਨ ਦੱਸਿਆ ਨਹੀਂ ਗਿਆ ਤੁਹਾਨੂੰ? ਰੇਡ ਕਰਨ ਦਾ ਉਹਨਾਂ ਨੇ ਕੋਈ ਰੀਜ਼ਨ ਨਹੀਂ ਦੱਸਿਆ, ਨਾ ਹੀ ਉਹਨਾਂ ਕੋਲ ਕੋਈ ਵਾਰੰਟ ਸੀਗੇ, ਨਾ ਹੀ ਉਹਨਾਂ ਨੇ ਕੋਈ ਮੈਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਕਿ ਅਸੀਂ ਤੁਹਾਡੇ ਘਰ ਆਉਣਾ ਹੈ ਤੇ ਇਹੋ ਜਿਹਾ ਕੁਝ ਵੀ ਨਹੀਂ ਸੀਗਾ। ਹਾਲਾਂਕਿ ਜਸਟ ਉਹਨਾਂ ਨੇ ਮੇਰੇ ਹੀ ਵੇਅਰਬਾਊਟਸ ਪੁੱਛੇ ਕਿ ਹਰਦੀਪ ਸਿੰਘ ਕਿੱਥੇ ਨੇ ਤੇ ਉਹ ਤਾਂ ਫਿਰ ਕਲੀਅਰ ਹੀ ਹੋ ਜਾਂਦਾ ਕਿ ਉਹ ਮੇਰੇ ਲਈ ਆਏ ਸੀ ਔਰ ਮੈਨੂੰ ਹੀ ਚੱਕਣ ਆਏ ਸੀਗੇ। ਜਾਂ ਜਦੋਂ ਆਪਣਾ ਜਿਹੜੇ ਮੇਡ ਹੈਗੇ ਨੇ ਘਰੇ, ਉਹਨਾਂ ਨੇ ਜਦੋਂ ਪੁੱਛਿਆ ਤਾਂ ਕਿ ਕੋਈ ਰੀਜ਼ਨ, ਤਾਂ ਇਹਨਾਂ ਚੋਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਹਰਦੀਪ ਸਿੰਘ, ਕੱਲਾ ਤੁਹਾਡੇ ਘਰ ਦੇ ਉੱਪਰ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਜਿਹੜੇ ਹੋਰ ਕੌਮੀ ਇਨਸਾਫ ਮੋਰਚੇ ਦੇ ਆਗੂ ਉਹਨਾਂ ਦੇ ਉੱਪਰ ਵੀ ਛਾਪੇਮਾਰੀ ਕੀਤੀ ਗਈ? ਨਹੀਂ, ਹਲੇ ਤੱਕ ਤਾਂ ਆਈ ਥਿੰਕ ਮੇਰੇ ਉੱਤੇ ਹੀ ਕੀਤੀ ਹੈ, ਬਿਕੋਜ਼ ਰੀਜ਼ਨ ਬੀਇੰਗ ਇੱਕ ਤਾਂ ਮੈਂ ਮੋਹਾਲੀ ਤੋਂ ਹੈ, ਦੂਜਾ ਸ਼ਾਇਦ ਇਹ ਚਾਹੁੰਦੇ ਆ ਕਿ ਮੋਰਚੇ 'ਚ ਮੈਂ ਨਾ ਆਵਾਂ, ਹੈ ਨਾ। ਪਰ ਗੱਲ ਇਹ ਹੈ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥੇ ਵਿਰਾਜਮਾਨ ਨੇ। ਬੀਇੰਗ ਅ ਸਿੱਖ, ਇਹ ਆਲ ਓਵਰ ਇੰਡੀਆ 'ਚੋਂ ਕੋਈ ਵੀ ਸਿੱਖ ਇੱਥੇ ਆ ਕੇ ਮੱਥਾ ਟੇਕ ਸਕਦਾ ਹੈ, ਆਪਣੀ ਸ਼ਮੂਲੀਅਤ ਕਰ ਸਕਦਾ ਹੈ ਨਾ। ਤੇ ਜੇ ਹੁਣ ਆਉਣ 'ਚ ਵੀ ਇਹ ਪਾਬੰਦੀਆਂ ਲਾਣਗੇ ਤਾਂ ਮੈਂ ਤਾਂ ਇਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਠੋਸ ਰੀਜ਼ਨ ਦੱਸੋ ਕਿ ਜਾਂ ਤਾਂ ਕੋਈ ਗਲਤੀ ਹੋਈ ਕਿ ਅਸੀਂ ਉਸ ਚੀਜ਼ ਨੂੰ ਇੰਪਰੂਵ ਕਰੀਏ, ਜਿਹੜੀ ਕੀ ਪਤਾ ਸਾਨੂੰ ਹੀ ਨਾ ਪਤਾ ਹੋਏ ਕਿ ਅਸੀਂ ਕੋਈ ਅਣਜਾਣੇ 'ਚ ਕੋਈ ਗਲਤੀ ਕਰ ਰਹੇ ਹਾਂ ਜਿਹੜੀ ਇਹਨਾਂ ਨੂੰ ਉਹ ਚੀਜ਼ ਨਹੀਂ ਵਧੀਆ ਲੱਗ ਰਹੀ। ਤੇ ਅਦਰਵਾਈਜ਼ ਜੇ ਕੋਈ ਗਲਤੀ ਵੀ ਨਹੀਂ ਹੈਗੀ ਤੇ ਐਦਾਂ 15 ਜਣੇ ਲੈ ਕੇ ਆਣੇ ਔਰ 4 5 ਗੱਡੀਆਂ ਲੈ ਕੇ ਆਣੀ ਔਰ ਨਾਲ ਪ੍ਰਾਈਵੇਟ ਗੱਡੀ ਵੀ ਲੈ ਕੇ ਆਣੀ, ਵਾਟ ਡਜ਼ ਇਟ ਪ੍ਰੂਵ? ਇਟ ਮੀਨਸ ਕਿ ਤੁਸੀਂ ਉਹੀ ਰਾਤੋਂ ਰਾਤ ਚੱਕ ਕੇ ਕਿਸੇ ਹੋਰ ਸਟੇਟ 'ਚ ਪਹੁੰਚਾ ਦਿਓ ਜਾਂ ਕਿਸੇ ਹੋਰ ਥਾਣਿਆਂ 'ਚ ਪਹੁੰਚਾ ਦਿਓ ਤਾਂ ਕਿ ਹਰਦੀਪ ਸਿੰਘ ਦਾ ਪਤਾ ਹੀ ਨਾ ਲੱਗੇ। ਮੋਰਚੇ ਦੇ ਆਗੂਆਂ ਦੇ ਨਾਲ ਇਹ ਗੱਲ ਸ਼ੇਅਰ ਹੋਈ ਹੋਵੇਗੀ ਕਿ ਉਹ ਇਹਦੇ ਉੱਪਰ ਕੋਈ ਐਕਸ਼ਨ ਕਰਨ ਜਾ ਰਹੇ ਆ ਜਾਂ ਕਿ ਪ੍ਰਸ਼ਾਸਨ ਦੇ ਕਿਸੇ ਮੁੱਖ ਅਧਿਕਾਰੀ ਦੇ ਨਾਲ ਕੋਈ ਗੱਲਬਾਤ? ਨਹੀਂ, ਡੈਫੀਨੇਟਲੀ ਕੱਲ ਸ਼ਾਮੀ ਮੈਂ ਇਹਨਾਂ ਨੂੰ ਇਨਫੋਰਮ ਕੀਤਾ ਸੀਗਾ ਤੇ ਉਹਨਾਂ ਨੇ ਇਨਫੈਕਟ ਗੁਰਸ਼ਰਨ ਜੀ ਨੇ ਬਲ ਸਾਹਿਬ ਨੂੰ ਕਾਲ ਵੀ ਕੀਤੀ 2-3 ਵਾਰ। ਪਹਿਲਾਂ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ, ਪਰ ਬਾਅਦ 'ਚ ਜਦ ਫੋਨ ਚੱਕਿਆ ਉਹ ਕਹਿੰਦੇ ਮੈਂ ਬਿਜ਼ੀ ਹਾਂ, ਮੈਂ ਕੋਈ ਨਾ ਕਾਲ ਬੈਕ ਕਰਦਾ। ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਹੈਗਾ। ਤੇ ਅੱਜ ਐਕਚੁਅਲੀ ਹੁਣ ਕੌਮੀ ਇਨਸਾਫ ਮੋਰਚੇ ਸਾਰਾ ਸੰਤ ਸਮਾਜ ਆ ਰਿਹਾ ਤੇ ਸੰਤ ਸਮਾਜ ਕਰਕੇ ਸਾਰੇ ਬਿਜ਼ੀ ਨੇ। ਬਟ ਇਹ ਹੈ ਕਿ ਮੈਂ ਬਿਲਕੁਲ ਠੀਕ ਹੈ, ਚੜ੍ਹਦੀ ਕਲਾ 'ਚ ਹੈ ਔਰ ਜਿਹੜੀ ਇਹ ਅਰੈਸਟ ਪਾਉਣ ਆਏ ਸੀਗੇ ਉਹ ਅਰੈਸਟ ਨਹੀਂ ਪਾ ਸਕੇ ਐਂਡ ਆਮ ਫ੍ਰੀ, ਆਮ ਆਊਟ ਇਨ ਫਰੰਟ ਆਫ ਯੂ, ਰਾਈਟ। ਪਰ ਇਹ ਹੈ ਕਿ ਮੈਂ ਪੰਜਾਬ ਦੇ ਜਿੰਨੇ ਵੀ ਆਪਣੇ ਨੌਜਵਾਨ ਨੇ, ਪੰਜਾਬ ਦੇ ਜਿਹੜੇ ਆਪਣੇ ਸਿਰ ਕੱਢਵੇਂ ਨੌਜਵਾਨ ਨੇ, ਉਹਨਾਂ ਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ। ਅਸੀਂ ਪੰਜਾਬ ਦੇ, ਅਸੀਂ ਇੰਡੀਆ ਦੇ ਨਾਗਰਿਕ ਹਾਂ ਤੇ ਇਹ ਸਾਡਾ ਇੱਕ ਹੱਕ ਹੈ। ਸਾਡਾ ਜਿੱਥੇ ਦਿਲ ਕਰਦਾ ਅਸੀਂ ਉੱਥੇ ਜਾ ਸਕਦੇ ਹਾਂ, ਆਪਣੇ ਲਾਜ਼ ਨਹੀਂ ਤੋੜਨੇ, ਲਾਜ਼ 'ਚ ਰਹਿ ਕੇ। ਪਰ ਫਿਰ ਵੀ ਜੇ ਇਹ ਐਦਾਂ ਕਰਦੇ ਆ, ਇਹ ਤਾਂ ਦੇਖੋ ਇੱਕ ਸੌਰਟ ਆਫ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਹੈ। ਉਹ ਵਾਹਿਗੁਰੂ ਨੇ ਆਪੇ ਦਿਖਾਤਾ ਕਿ ਇਹ ਅੱਜ ਵੀ ਇਹ ਨਹੀਂ ਚੇਂਜ ਹੋਏ। ਗੋਰੇ ਚਲੇ ਗਏ ਇੰਡੀਆ 'ਚੋਂ, ਠੀਕ ਹੈ, ਸਰਕਾਰਾਂ ਚੇਂਜ ਹੁੰਦੀਆਂ ਰਹਿੰਦੀਆਂ 5-5 ਸਾਲ ਬਾਅਦ, ਬਟ ਜਿਹੜੀ ਇੱਕ ਸਰਕਾਰ ਹੁੰਦੀ ਹੈ ਉਹ ਟੂ ਦਾ ਪੀਪਲ, ਫॉर ਦਾ ਪੀਪਲ, ਬਾਏ ਦਾ ਪੀਪਲ, ਰਾਈਟ। ਤੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਆਪਣੇ ਜਦੋਂ ਅਸੀਂ ਬਸ਼ਿੰਦੇ ਪੰਜਾਬ ਪੁਲਿਸ ਜਾਂ ਕਿਸੇ ਵੀ ਪੁਲਿਸ 'ਚ, ਸਟੇਟ ਦੀ ਪੁਲਿਸ 'ਚ ਅਸੀਂ ਪਾਏ ਹਾਂ ਤੇ ਉਹਨਾਂ ਦੀ ਐਟਲੀਸਟ ਮਾੜੀ ਮੋਟੀ ਅਸੀਂ ਸੌਰਟ ਆਫ ਉਹਨਾਂ ਨੂੰ ਵਰਸਟਾਈਲ ਕਰਦੇ ਰਹੀਏ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਹਾਂਜੀ ਅਸੀਂ ਆਪਣੇ ਲੋਕਾਂ ਲਈ ਹੀ ਕੰਮ ਕਰਨਾ ਹੈ, ਨਾ ਕਿ ਅਸੀਂ ਆਪਣੇ ਲੋਕਾਂ ਨੂੰ ਐਜ਼ ਏ ਗੁਨਾਹਗਾਰ ਜਾਂ ਐਜ਼ ਏ ਸੌਰਟ ਆਫ ਐਨੀਮਲਸ ਟਰੀਟ ਕਰੀਏ, ਹੈ ਨਾ। ਤੇ ਮੈਨੂੰ ਲੱਗਦਾ ਕਿ ਜਿਹੜੀ ਚੀਜ਼ਾਂ ਟੇਬਲ ਤੇ ਬਹਿ ਕੇ ਔਰ ਵੈਸੇ ਫੋਨ ਤੇ ਗੱਲ ਕਰਕੇ ਹੋ ਸਕਦੀਆਂ, ਉਹ ਐਦਾਂ 4-4 5-5 ਗੱਡੀਆਂ ਲੈ ਕੇ ਆਣੀ ਔਰ ਉਹ ਵੀ ਉਸ ਸੈਕਟਰ 'ਚ 71 ਜਿਹੜਾ ਆਪਣਾ ਮੋਹਾਲੀ ਦਾ ਸੌਰਟ ਆਫ ਆਰਮੀ ਏਰੀਆ ਮੰਨਿਆ ਜਾਂਦਾ ਹੈ। ਵੈਰੀ ਸਿਵਲਾਈਜ਼ਡ ਪੀਪਲ ਉੱਥੇ ਹੈਗੇ ਔਰ ਜਿਹੜੇ ਲਾਅ ਅਬਾਈਡਿੰਗ ਪੀਪਲ ਨੇ ਸਾਰੇ ਆਪਣੇ 71 'ਚ ਰਹਿੰਦੇ ਨੇ। ਤੇ ਉੱਥੇ ਆ ਕੇ ਜਿਹੜੇ ਬੱਚੇ ਹੈ, ਜਿਹੜੇ ਉੱਥੇ ਨੋਰਮਲ ਸੀ, ਜਿਨ੍ਹਾਂ ਨੇ ਕਦੀ ਐਦਾਂ ਪੁਲਿਸ ਦੇਖੀ ਨਹੀਂ, ਬੱਚਿਆਂ ਨੂੰ ਵੀ ਡਰਾਉਣਾ ਜਾਂ ਬੱਚਿਆਂ ਨੂੰ ਯੂਜ਼ ਕਰਨਾ। ਤੇ ਵੀਡੀਓ 'ਚ ਵੀ ਆਇਆ ਬੱਚਿਆਂ ਨੂੰ ਉਹਨਾਂ ਨੇ ਪਹਿਲਾਂ ਭੇਜਿਆ, ਕੋਈ ਬਾਹਰ ਪਾਰਕ 'ਚ ਬੱਚਾ ਖੇਡਦਾ ਸੀ। ਤੇ ਇਹ ਚੀਜ਼ਾਂ ਬਹੁਤ ਗਲਤ ਨੇ ਔਰ ਇਹ ਆਪਣਾ ਜਿਹੜਾ ਫ੍ਰੀ ਇੰਡੀਆ 'ਚ ਨਹੀਂ ਹੋਣੀਆਂ ਚਾਹੀਦੀਆਂ। ਇੱਕ ਪਾਸੇ ਤਾਂ ਅਸੀਂ ਦੇਖੋ ਮੱਲਾ ਮਾਰਨ ਦੀ ਗੱਲ ਕਰਦੇ ਹਾਂ ਔਰ ਆਪਾਂ ਵਰਲਡ ਲੈਵਲ ਦੀ ਗੱਲ ਕਰਦੇ ਹਾਂ ਕਿ ਇੰਡੀਆ ਨੂੰ ਅਸੀਂ ਵਰਲਡ ਲੈਵਲ ਤੇ ਲੈ ਕੇ ਜਾਣਾ ਹੈ। ਤੇ ਦੂਜੇ ਪਾਸੇ ਅਸੀਂ ਉਹ ਆਪਣੀ ਪੁਰਾਣੀ ਜਿਹੜੀ ਆਦਤਾਂ ਹੈ, ਜਿਹੜੀਆਂ 84 'ਚ ਇਹਨਾਂ ਨੇ ਕੀਤਾ, ਬੱਚੇ ਕਿੱਦਾਂ ਚੱਕੇ ਨੇ, ਕਿੱਦਾਂ ਇਹਨਾਂ ਨੇ ਸ਼ਹੀਦ ਕੀਤੇ ਆ, ਕਿੱਦਾਂ ਨਹਿਰਾਂ 'ਚ ਗੇਰੇ ਨੇ, ਉਹ ਚੀਜ਼ਾਂ ਆਪਾਂ ਆਪਣੀਆਂ ਛੱਡ ਨਹੀਂ ਸਕਦੇ। ਦੈਨ ਵਾਟਸ ਦਾ ਯੂਜ਼। ਅੱਛਾ, ਹਾਸੋਹੀਣੀ ਗੱਲ ਇਹ ਹੈ ਕਿ ਡੈਡ ਮੇਰੇ, ਉਹ ਵੀ ਆਪਣਾ ਚੰਡੀਗੜ੍ਹ ਪੁਲਿਸ 'ਚ ਔਨ ਜੌਬ ਡੈਥ ਹੋਈ ਸੀ ਉਹਨਾਂ ਦੀ। ਤੇ ਇਹਦਾ ਸੱਪ ਵਾਲਾ ਕੰਮ ਹੋ ਗਿਆ। ਇਹ ਤਾਂ ਆਪਣਿਆਂ ਨੂੰ ਵੀ ਨਹੀਂ ਛੱਡਦੇ, ਦੂਏ ਨੂੰ ਤਾਂ ਇਹਨਾਂ ਨੇ ਕਿੱਥੇ ਛੱਡਣਾ। ਤੇ ਮੈਨੂੰ ਲੱਗਦਾ ਕਿ ਆਪਣੇ ਪਿੰਡਾਂ ਵਾਲੇ ਵੀ ਮੁੰਡੇ ਠੀਕ ਨੇ ਕਿਤੇ ਨਾ ਕਿਤੇ, ਜਿਹੜੇ ਕਹਿੰਦੇ ਨੇ ਕਿ ਬਾਈ ਘਰੋਂ ਹੀ ਚੱਕ ਕੇ ਲੈ ਜਾਂਦੇ ਨੇ। ਤੇ ਇਹ ਚੀਜ਼ਾਂ ਮੈਂ CM ਮਾਨ ਸਾਹਿਬ ਨੂੰ ਔਰ ਆਪਣੇ DIG ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ। ਔਰ ਉਸ ਤੋਂ ਇਲਾਵਾ ਕਿ ਆਉਣ ਵਾਲੇ ਟਾਈਮ 'ਚ ਪਲੀਜ਼ ਜਿਹੜੇ ਪੰਜਾਬ ਦੇ ਮੁੰਡੇ ਨੇ ਬਹੁਤ
ਵਧੀਆ ਸੁਹਿਰਦ ਨੇ ਔਰ ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਤੇ ਜਿਹੜੀ ਉਹ એનર્ਜੀ ਉਹ ਪੋਜ਼ਿਟਿਵ ਪਾਸੇ ਨੂੰ ਯੂਜ਼ ਕੀਤੀ ਜਾਵੇ, ਨਾ ਕਿ ਉਹਨਾਂ ਨੂੰ ਇਸ ਪਾਸੇ ਨੂੰ ਜਾਣ ਕੇ ਇਹੋ ਜਿਹੀਆਂ ਹਰਕਤਾਂ ਕਰਕੇ ਦੂਜੇ ਪਾਸੇ ਨੂੰ ਧੱਕਿਆ ਜਾਵੇ। ਐਂਡ ਦੈਨ ਬਾਅਦ ਚ ਫਿਰ ਜਿਹੜਾ ਸੈਂਟਰ ਦਾ ਮੀਡੀਆ ਹੈ, ਜਿਹੜਾ ਦਿੱਲੀ ਦਾ ਮੀਡੀਆ, ਫਿਰ ਉਹੀ ਇਹ ਇੱਕ ਵੀਡੀਓ 100 ਵਾਰ ਚਲਾਉਂਦੇ ਨੇ ਦੱਸਣ ਲਈ ਕਿ ਹਾਂਜੀ ਪੰਜਾਬ ਤਾਂ ਨਸ਼ਿਆਂ 'ਚ ਡੁੱਬਿਆ ਹੋਇਆ ਜਾਂ ਪੰਜਾਬ ਦੇ ਮੁੰਡੇ ਤਾਂ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਪੰਜਾਬ ਦੇ ਮੁੰਡੇ ਬਹੁਤ ਇੰਟੈਲੀਜੈਂਟ ਨੇ ਔਰ ਉਹਨਾਂ ਨੂੰ ਪੰਜਾਬ ਸਾਂਭਣਾ ਆਉਂਦਾ ਹੈ, ਉਹਨਾਂ ਨੂੰ ਚੰਡੀਗੜ੍ਹ ਵੀ ਸਾਂਭਣਾ ਆਉਂਦਾ ਹੈ। ਬਟ ਗੱਲ ਇਹ ਹੈ ਕਿ ਤੁਸੀਂ ਇੱਕ ਵਾਰ ਗੱਲ ਤਾਂ ਕਰੋ। ਹੁਣ ਕੌਮੀ ਇਨਸਾਫ ਮੋਰਚਾ ਹੈ, ਕੌਮੀ ਇਨਸਾਫ ਮੋਰਚੇ 'ਚ 7 ਮਹੀਨਿਆਂ ਤੋਂ ਡੀਸੈਂਟਲੀ ਬੈਠੇ ਆ ਤੇ ਇਸ 'ਚ ਜਿਹੜੀਆਂ ਮੰਗਾਂ ਨੇ ਉਹ ਸਾਰਿਆਂ ਨੂੰ ਪਤਾ ਹੈ। ਜਿਹੜੇ ਆਪਣੇ ਸੀਐਮ ਸਾਹਿਬ ਨੇ ਉਹਨਾਂ ਦੇ ਸੀਐਮ ਬਣਨ ਤੋਂ ਪਹਿਲਾਂ ਉਹਨਾਂ ਨੇ ਆਪ ਬੰਦੀ ਸਿੰਘਾਂ ਬਾਰੇ ਸਪੀਚਸ ਦਿੱਤੀਆਂ ਹੋਈਆਂ ਜਿਹੜੀ ਆਲਰੇਡੀ ਔਨ ਰਿਕਾਰਡ ਪਈਆਂ ਨੇ। ਤੇ ਇਹੋ ਜਿਹੀ ਕੀ ਮੁਸ਼ਕਿਲ ਆ ਗਈ ਕਿ 7 ਮਹੀਨੇ 'ਚ ਉਹ ਆਪਣੀ ਹੀ ਜਨਤਾ ਨਾਲ, ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਹੋਇਆ, ਉਹਨਾਂ ਨਾਲ ਹੀ ਨਹੀਂ ਮਿਲਣ ਆ ਸਕਦੇ। ਕੰਮ ਹੋਣਾ ਨਾ ਹੋਣਾ that is separate। ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਸੀਐਮ ਮਾਨ ਸਾਹਿਬ ਦੇ ਉੱਤੇ ਵੀ ਪ੍ਰੈਸ਼ਰ ਹੈ ਕਿ ਆਪਣਾ ਫਸਟ ਟਾਈਮ ਉਹ ਬਣੇ ਨੇ ਐਂਡ ਵੀ ਟੋਟਲੀ ਸੌਰਟ ਆਫ ਸਪੋਰਟ ਹਿਮ। ਬਟ ਗੱਲ ਇਹ ਹੈ ਕਿ ਐਟਲੀਸਟ ਆਪਣੇ ਬੰਦਿਆਂ 'ਚ ਤਾਂ ਆਉਣ ਨਾ, ਉਹਨਾਂ ਨੂੰ ਦੱਸਣ ਦਾ ਸਹੀ, ਉਹਨਾਂ ਨੂੰ ਇੱਕ ਵਾਰ ਇੱਕ ਹਾਂ ਦਾ ਨਾਰਾ ਤਾਂ ਮਾਰਨ ਕਿ ਨਹੀਂ ਜਿਹੜੇ ਬੰਦੀ ਸਿੰਘ ਹੈ 33 ਸਾਲ ਓਵਰ ਹੋ ਚੁੱਕੇ ਹੈ ਕਿ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਛੱਡਣਾ ਚਾਹੁੰਦੇ ਹਾਂ। ਜਾਂ ਉਸ ਤੋਂ ਇਲਾਵਾ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਕੇ ਜਿੰਨੇ ਵੀ ਆਪਣੇ 328 ਸਰੂਪ ਨੇ ਕਿ ਹਾਂਜੀ ਅਸੀਂ ਐਸਜੀਪੀਸੀ ਤੋਂ ਪੁੱਛਾਂਗੇ। ਜਿਹੜੇ 2 ਸਿੰਘ ਆਪਣੇ ਬਾਈਬਲ ਕਲਾਂ ਸ਼ਹੀਦ ਹੋਏ ਸੀ, ਹਾਂਜੀ ਉਹਨਾਂ ਦੀ ਪ੍ਰੋਪਰ ਇਨਕੁਆਇਰੀ ਬੈਠੂਗੀ। ਤੇ ਇਹ ਤਾਂ ਐਜ਼ ਏ ਸੌਰਟ ਆਫ ਫਾਦਰ ਆਫ ਦਾ ਸਟੇਟ ਸੀਐਮ ਮਾਨ ਸਾਹਿਬ ਦੀ ਡਿਊਟੀ ਬਣਦੀ ਹੈ। ਹਾਂ ਉਹ ਹੋਣਾ ਨਾ ਹੋਣਾ ਕਿ ਉਹ ਸੈਂਟਰ ਤੋਂ ਨਹੀਂ ਹੋ ਰਿਹਾ ਜਾਂ ਉਹ ਚੰਡੀਗੜ੍ਹ ਤੋਂ ਨਹੀਂ ਹੋ ਰਿਹਾ, ਦੈਨ ਵੀ ਕੈਨ ਗੋ ਔਨ ਅ ਸੈਕੰਡ ਸਟੈਪ। ਪਰ 7 ਮਹੀਨਿਆਂ 'ਚ ਇੱਕ ਸਟੈਪ ਤਾਂ ਉਹਨਾਂ ਦਾ ਬਣਦਾ ਸੀ ਨਾ ਕਿ ਆ ਕੇ ਉਹ ਐਟਲੀਸਟ ਟਾਕ ਤਾਂ ਕਰਦੇ, ਤੇ ਉਹ ਤਾਂ ਉਹਨਾਂ ਨੇ ਉਹ ਵੀ ਨਹੀਂ ਕੀਤੀ। ਉਹ ਤਾਂ ਫਿਰ ਮੈਨੂੰ ਐਦਾਂ ਥੋੜਾ ਜਿਹਾ ਜਾਪਦਾ ਹੈ ਜੇ ਅਸੀਂ ਕੌਮੀ ਇਨਸਾਫ ਮੋਰਚੇ ਨੂੰ ਦੇਖੀਏ ਕਿ ਆਪਣਾ ਇਹਨਾਂ ਨੇ ਸੀਐਮ ਮਾਨ ਸਾਹਿਬ ਨੂੰ ਸੀਐਮ ਤਾਂ ਬਣਾਤਾ, ਬਟ ਸੀਐਮ ਮਾਨ ਸਾਹਿਬ ਨੇ ਇਹਨਾਂ ਨੂੰ ਉਦੋਂ ਜਦੋਂ ਵੋਟਾਂ ਚਾਹੀਦੀਆਂ ਸੀ ਉਦੋਂ ਅਡਾਪਟ ਕਰ ਲਿਆ ਤੇ ਜਦੋਂ ਵੋਟਾਂ ਮਿਲ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਸੌਰਟ ਆਫ ਰੋਡ ਤੇ ਅਨਾਥ ਕਰਕੇ ਛੱਡਤਾ। ਬਿਲਕੁਲ ਜੀ, ਸਿੱਖ ਨੌਜਵਾਨ ਕੌਮੀ ਇਨਸਾਫ ਮੋਰਚੇ ਦੇ ਵਿੱਚ ਆਗੂ ਬਣ ਕੇ ਸੇਵਾ ਨਿਭਾ ਰਹੇ ਨੇ, ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਜਦੋਂ ਤੱਕ ਮੋਰਚਾ ਆਪਣੀਆਂ ਲੀਹਾਂ ਦੇ ਉੱਪਰ ਚੱਲਦਾ ਆ ਰਿਹਾ ਹੈ। ਤਾਂ ਇਸੇ ਨੂੰ ਲੈ ਕੇ ਮੋਹਾਲੀ ਪੁਲਿਸ ਦੇ ਵੱਲੋਂ ਪੁਲਿਸ ਛਾਪੇਮਾਰੀ ਅਚਾਨਕ ਕਰਨੀ, ਜਿੱਥੇ ਪਰਿਵਾਰ ਦੇ ਵਿੱਚ ਖੌਫ ਦਾ ਮਾਹੌਲ ਪਾਇਆ ਜਾ ਰਿਹਾ, ਤਾਂ ਉੱਥੇ ਹਰਦੀਪ ਸਿੰਘ ਨੇ ਵੀ ਵੱਡੇ ਸ਼ੰਕੇ ਖੜੇ ਕੀਤੇ ਨੇ। ਆਖਰ ਇਸ ਤਰੀਕੇ ਦੇ ਨਾਲ ਅਚਾਨਕ ਛਾਪੇਮਾਰੀ ਕਰਨ ਦਾ ਕਾਰਨ ਕੀ ਹੈ? ਤਾਂ ਜਿਸ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਤੋਂ ਪਹਿਲਾਂ ਵੀ ਸੀਬੀਆਈ ਦੇ ਵੱਲੋਂ ਜਾਂ ਜਿਹੜੀਆਂ ਹੋਰ ਪੁਲਿਸ ਦੀਆਂ ਇਨਵੈਸਟੀਗੇਸ਼ਨ ਟੀਮਸ ਮੰਨੀਆਂ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਬੁਲਾਇਆ ਜਾ ਸਕਦਾ ਹੈ ਫੋਨ ਕਰਕੇ, ਤੇ ਆਖਰ ਇਸ ਤਰੀਕੇ ਦੀ ਛਾਪੇਮਾਰੀ ਕਰਨ ਦਾ ਕਾਰਨ ਕੀ ਹੈ? ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।